बड़ा याद मैनू आवे एक पिंड पंजाब दा, बड़ा याद मैनू आवे एक पिंड पंजाब दा। वाघे नाल अटारी दी नहीं टक्कर, ना गीता नाल कुरान दी, नहीं कुफर इस्लाम दा कोई झगड़ा, सारी गल है नफा नुकसान दी। अस्सलाम वालेकुम, सत श्री अकाल, प्रणाम। मैं हाँ जी नासिर कसाना और तुसी वेख रहे हो पंजाबी चैनल एक पिंड पंजाब दा। ओ पिंड मेरे बचपन दा, ओ पिंड मेरे बचपन दा, ओ पिंड मेरे बाप दा, बड़ा याद मैनू आवे एक पिंड पंजाब दा। दोस्तों 47 की वंड नूं अज 72 साल हो गए आ, पर अज भी अपने पिछोकड़ नाल जुड़े लोग अपने इस देश नूं नहीं भुल सके, जिथे इन्हां ने अपनी अख खोली, अपने निक्के हुंदियां दे यारां बेलियां नाल खेलां खेलियां, जिन्हां नाल रल के खेतां चों अमरूद, बेर, अंब ते माल्टे तोड़े और उस तो बाद टोली की शक्ल विच नहरां विच जाके बाजियां मार मार के नहांदे रहे। संताली की वंड ने जिथे बहुत सारे मजलूम लोगों का खून पीता, उत्थे लखां की तादाद में लोग लैंदे तो चढ़ते और चढ़ते तो लैंदे पंजाब आके वस गए। और बहुत सारे ऐसे परिवार भी है जो अज इस सोशल मीडिया के राही अपने विछड़े होया नूं मिल रहे हैं। अज भी इस वीडियो में तुसीं एकम सिंह हुणां दा पिंड देखोगे, जिसका नाम है 2 ਚੱਕ ਬੱਗਾ, तहसीलो जिला ननकाना साहब। शाहकोट तो ननकाना साहब जांदियां होयां 8 किलोमीटर के फासले ते ਚੱਕ ਵਟੂਆਂ चों ਹੁੰਦਿਆਂ ਹੋਇਆਂ 2 ਚੱਕ ਬੱਗਾ ਨੂੰ रास्ता जाता है। एकम सिंह उन्हां दा परदादा गुरदित्ता सिंह, दादी बुद्धा कौर 2 ਚੱਕ ਬੱਗਾ विच रहिंदे हुंदे सी। गुरदित्ता सिंह उन्हां दे 5 पुत्त सी, जिन्हां दे नाम हरनाम सिंह, नारायण सिंह, करतार सिंह, हजारा सिंह और रखा सिंह सीगे। एकम सिंह उन्हां दे दादा जी का नाम हरनाम सिंह सी। इन्हां दे भी अगों 5 पुत्त सी, जिन्हां विच करनैल सिंह, जरनैल सिंह, बलदेव सिंह, सोहण सिंह ते मक्खण सिंह। करतार सिंह उन्हां दे 2 पुत्त सी, गुरनाम सिंह ते बलकार सिंह। हजारा सिंह उन्हां दा 1 पुत्त सी, जिसका नाम सुच्चा सिंह सी। रखा सिंह के 2 पुत्त सी, जे सिंह और दास सिंह। नारायण सिंह के कोई भी बच्चा नहीं सी। एकम सिंह हुणां दे बाप का नाम मक्खण सिंह है। हरनाम सिंह जो कि एकम सिंह हुणां दे दादा जी सी, इन्हां दा इस पिंड विच जुत्तियां बनाउण दा काम सी और अपने इस काम नूं लैके इन्हां दी जाण पछाण आले दुआले दे सारे पिंडां विच सी। उस मिट्टी दियां महकां विच हवावां दे
ਇੱਕ ਇੱਕ ਮੰਜ਼ਰ ਇੱਕ ਇੱਕ ਨਕਸ਼ਾ ਵਸਿਆ ਵਿੱਚ ਨਿਗਾਹਾਂ ਦੇ। ਅੱਜ ਵੀ ਉਸ ਪਿੰਡ ਨੂੰ ਦਿਲ ਮੇਰਾ ਭੁੱਲ ਨਾ ਪਾਉਂਦਾ ਏ। ਇੱਕ ਵਾਰੀ ਉਹਨੂੰ ਵੇਖਣ ਨੂੰ ਦਿਲ ਬੜਾ ਹੀ ਚਾਹੁੰਦਾ ਏ। ਉਹ ਪਿੰਡ ਮੇਰੇ ਬਚਪਨ ਦਾ, ਉਹ ਪਿੰਡ ਮੇਰੇ ਬਚਪਨ ਦਾ, ਉਹ ਪਿੰਡ ਮੇਰੇ ਬਾਪ ਦਾ ਬੜਾ ਯਾਦ ਮੈਨੂੰ ਆਵੇ। ਇੱਕ ਪਿੰਡ ਪੰਜਾਬ ਦਾ ਬੜਾ ਯਾਦ ਮੈਨੂੰ ਆਵੇ। ਇੱਕ ਪਿੰਡ ਪੰਜਾਬ ਦਾ, ਇੱਕ ਪਿੰਡ ਪੰਜਾਬ ਦਾ, ਇੱਕ ਪਿੰਡ ਪੰਜਾਬ ਦਾ। ਦੱਸਦੇ ਜਾਂਦੇ ਆ ਜੀ ਕਿ 2 ਚੱਕ ਬੱਗਾ ਦੇ ਨੇੜੇ ਨੇੜੇ ਚੰਦਰਕੋਟ, ਇੱਟਾਂ ਵਾਲੀ, 4 ਚੱਕ, ਭੋਲਾ ਚੱਕ, 6 ਚੱਕ, ਮੁਹੰਮਦਪੁਰਾ, ਜਿਸ ਦਾ ਪੁਰਾਣਾ ਨਾਮ ਖੋਤੀਵਾੜਾ ਸੀ, ਇਹ ਪਿੰਡ ਆਬਾਦ ਨੇ। ਇਸ ਪਿੰਡ ਦੀ ਆਬਾਦੀ 300 ਅਫਰਾਦ ਤੇ ਮੁਸ਼ਤਮਿਲ ਹੈ ਔਰ ਇਸ ਪਿੰਡ ਦਾ ਰਕਬਾ ਤਕਰੀਬਨ 12 ਮੁਰੱਬੇ ਹੈ। ਬਹੁਤ ਹੀ ਖੂਬਸੂਰਤ ਹਰੇ ਭਰੇ ਇਸ ਪਿੰਡ ਵਿੱਚ ਜ਼ਿਆਦਾਤਰ ਅਰਾਈ ਲੋਕ ਜੋ ਕਿ ਅੰਮ੍ਰਿਤਸਰ ਔਰ ਫਿਰੋਜ਼ਪੁਰ ਜ਼ਿਲ੍ਹਾ ਤੋਂ ਉੱਠ ਕੇ ਆਏ ਹੈ, ਉਹ ਆਬਾਦ ਨੇ। ਬੱਲ ਔਰ ਪੜਿਆਰ ਗੋਤ ਦੇ ਜੱਟ ਬਰਾਦਰੀ ਦੇ ਲੋਕ ਵੀ ਇਸ ਪਿੰਡ ਵਿੱਚ ਹੈਗੇ ਆ। ਜੱਟਾਂ ਦਾ ਤਲਕ ਗੁਰਦਾਸਪੁਰ ਔਰ ਅੰਮ੍ਰਿਤਸਰ ਦੇ ਜ਼ਿਲ੍ਹੇ ਨਾਲ ਹੈ। ਮਲਕ, ਪੱਟੀ, ਮੋਚੀ, ਜੁਲਾਹੇ ਇਸ ਪਿੰਡ ਦੇ ਲੋਕਲ ਵਸਨੀਕ ਨੇ। ਜੰਕਸ਼ਨਾਬਾਦ ਔਰ ਮਾਰਟਨਪੁਰ ਬਟੂਆ ਚੱਕ ਦੇ ਨੇੜੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ 2 ਐਸੇ ਬੜੇ ਪਿੰਡ ਹੈ ਜਿਨ੍ਹਾਂ ਦੀ ਟੋਟਲ ਆਬਾਦੀ ਮਸੀਹ ਬਰਾਦਰੀ ਨਾਲ ਤਲਕ ਰੱਖਦੀ ਹੈ। ਇਹ ਮਸੀਹ ਭਾਈਚਾਰਾ 47 ਦੀ ਵੰਡ ਤੋਂ ਪਹਿਲੇ ਦੇ ਇਸ ਪਿੰਡ ਵਿੱਚ ਬੈਠੇ ਹੋਏ ਹੈ। ਇਹ ਸਾਰੀ ਪਿੰਡਾਂ ਦੀ ਜ਼ੈਲਦਾਰੀ ਭੋਲਾ ਜ਼ੈਲਦਾਰ ਦੇ ਕੋਲ ਸੀ ਔਰ ਭੋਲਾ ਜ਼ੈਲਦਾਰ ਦਾ ਤਲਕ ਭੋਲਾ ਚੱਕ ਨਾਲ ਸੀ, ਜੋ ਇਹਨਾਂ ਦੇ ਨਾਂ ਤੇ ਹੀ ਰੱਖਿਆ ਗਿਆ ਸੀ। ਇਸ ਏਰੀਆ 'ਚ ਰਹਿਣ ਵਾਲੇ ਜ਼ਿਆਦਾਤਰ ਸਰਦਾਰ ਸੈਣੀ ਬਰਾਦਰੀ ਨਾਲ ਤਲਕ ਰੱਖਦੇ ਸੀ ਔਰ ਇਹ ਲੋਕ ਜਦ 12 ਆਬਾਦ ਹੋਈਆਂ ਇਸ ਵੇਲੇ ਹੁਸ਼ਿਆਰਪੁਰ ਤੋਂ ਉੱਠ ਕੇ ਆਏ ਸੀ ਔਰ 47 ਦੀ ਵੰਡ ਤੋਂ ਬਾਅਦ ਸੈਣੀ ਸਰਦਾਰ ਫਿਰ ਹੁਸ਼ਿਆਰਪੁਰ ਚਲੇ ਗਏ ਸੀ। ਇਸ ਇਲਾਕੇ ਨੂੰ ਸੈਣੀਵਾਰ ਦਾ ਇਲਾਕਾ ਕਿਹਾ ਜਾਂਦਾ ਹੈ। 7 ਚੱਕ ਵਿੱਚ 47 ਤੋਂ ਪਹਿਲੇ ਦਾ ਇੱਕ ਸਕੂਲ ਅੱਜ ਵੀ ਹੈਗਾ ਹੈ ਜਿਸ ਦਾ ਨਾਮ ਸੈਣੀਵਾਰ ਹਾਈ ਸਕੂਲ 7 ਚੱਕ ਹੈ, ਜੋ ਕਿ ਇਸ ਵੇਲੇ 8 ਪਿੰਡਾਂ ਨੇ ਮਿਲ ਕੇ ਪੈਸੇ ਇਕੱਠੇ ਕਰਕੇ ਬਣਾਇਆ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੋਕ ਉਸ ਵਕਤ ਤਾਲੀਮ ਦੇ ਮੈਦਾਨ ਵਿੱਚ ਕਿੰਨਾ ਅੱਗੇ ਸੀ। ਸਕੂਲ ਵਿੱਚ ਲੱਗੀਆਂ ਤਖਤੀਆਂ ਤੇ ਅੱਜ ਵੀ ਇਸ ਸਕੂਲ ਨੂੰ ਬਣਾਉਣ ਲਈ ਪੈਸੇ ਦੇਣ ਵਾਲਿਆਂ ਦਾ ਨਾਮ ਲਿਖਿਆ ਹੋਇਆ ਹੈ। ਸਾਂਵਲ ਧਾਮੀ ਸਾਹਿਬ ਜੋ ਕਿ ਚੜ੍ਹਦੇ ਪੰਜਾਬ ਵਿੱਚ 47 ਦੀ ਵੰਡ ਤੇ ਬਹੁਤ ਜ਼ਿਆਦਾ ਕੰਮ ਕਰ ਚੁੱਕੇ ਆ,
ਉਹਨਾਂ ਨੇ ਇਹਨਾਂ ਪਿੰਡਾਂ 'ਚ ਉੱਠ ਕੇ ਜਾਣ ਵਾਲਿਆਂ ਦੀਆਂ ਸੱਚੀਆਂ ਕਹਾਣੀਆਂ ਆਪਣੇ ਕੈਮਰੇ ਦੀ ਅੱਖ ਦੇ ਨਾਲ ਰਿਕਾਰਡ ਕਰਕੇ ਆਪਣੇ ਚੈਨਲ 47 ਨਾਵਾਂ 'ਤੇ ਪਾਈਆਂ ਹੋਈਆਂ ਨੇ, ਜਿਨ੍ਹਾਂ ਵਿੱਚ ਭੋਲਾ ਚੱਕ ਦੀਆਂ 2 ਵੀਡੀਓ, 4 ਚੱਕ ਦੀਆਂ 2 ਵੀਡੀਓ, 8 ਚੱਕ ਦੀਆਂ 3 ਵੀਡੀਓ, 7 ਚੱਕ ਦੀ 1 ਵੀਡੀਓ, 177 ਚੱਕ ਪਿੰਡ ਦੀਆਂ 3 ਵੀਡੀਓ ਪਾਈਆਂ ਨੇ। ਇੱਥੋਂ ਜਾਣ ਵਾਲੇ ਸਿੱਖ ਸਰਦਾਰਾਂ ਨੇ ਹੁਸ਼ਿਆਰਪੁਰ ਜਾ ਕੇ ਵੀ 3 ਹਾਈ ਸਕੂਲ, 1 ਕਾਲਜ ਬਣਾਇਆ, ਜਿਨ੍ਹਾਂ ਦਾ ਨਾਮ ਅੱਜ ਵੀ 7 ਚੱਕ ਸੈਣੀਵਾਲ ਰੱਖਿਆ ਹੈ। ਦੋ ਚੱਕ ਬੱਗਾ ਦੇ ਨਾਲੋਂ ਇੱਕ ਬਹੁਤ ਬੜੀ ਗੋਗੇਰਾ ਬ੍ਰਾਂਚ ਦੀ ਇੱਕ ਨਹਿਰ ਨਿਕਲਦੀ ਹੈ, ਜੋ ਬੱਗੇ ਚੱਕ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ। ਅੱਗੇ ਜਾ ਕੇ ਇਸ ਨਹਿਰ ਵਿੱਚੋਂ 4 ਨਹਿਰਾਂ ਨਿਕਲਦੀਆਂ ਹੈ, ਜੋ ਮੁਖਤਲਿਫ ਇਲਾਕੇ ਦੀਆਂ ਜ਼ਮੀਨਾਂ ਨੂੰ ਸੈਰਾਬ ਕਰਦੀਆਂ। ਇਸ ਇਲਾਕੇ ਵਿੱਚ ਅਮਰੂਦ, ਮਾਲਟਾ ਔਰ ਲਿੰਮੂ ਦੇ ਬਹੁਤ ਜ਼ਿਆਦਾ ਬਾਗ ਨੇ, ਜੋ ਇਲਾਕੇ ਦੀ ਖੂਬਸੂਰਤੀ ਵਿੱਚ ਹੋਰ ਇਜ਼ਾਫਾ ਕਰਦੇ ਆ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ, ਔਰ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਸਾਡੇ ਨਾਲ ਜੁੜੇ ਹੋਏ ਲੋਕ ਜੋ ਆਪਣਾ ਪਿੰਡ ਦੇਖਣਾ ਚਾਹੁੰਦੇ ਆ, ਆਪਣੇ ਪਿੰਡ ਦੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ, ਅਸੀਂ ਆਪਣੇ ਜ਼ਰਾਏ ਦੇ ਮੁਤਾਬਕ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਅਸੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਦੀ ਆ। ਔਰ ਇਸ ਵੀਡੀਓ ਵਿੱਚ ਜਿਸ ਬੰਦਿਆਂ ਦੀ ਅਸੀਂ ਪਿੰਡ ਦੀ ਵੀਡੀਓ ਬਣਾਈ ਆ, ਉਹ ਸਮਝ ਸਕਦੇ ਆ ਉਸ ਇਲਾਕੇ ਨੂੰ ਦੇਖ ਕੇ, ਆਪਣੇ ਬਾਪ ਦਾਦਾ ਦੇ ਇਲਾਕੇ ਨੂੰ ਦੇਖ ਕੇ ਉਹਨਾਂ ਨੂੰ ਜਿਹੜੀ ਠੰਡ ਪਈ ਹੋਏਗੀ ਉਹ ਹਰ ਬੰਦਾ ਨਹੀਂ ਮਹਿਸੂਸ ਕਰ ਸਕਦਾ, ਲੇਕਿਨ ਉਹ ਬੰਦੇ ਜ਼ਰੂਰ ਮਹਿਸੂਸ ਕਰਨਗੇ ਜਿਨ੍ਹਾਂ ਦੇ ਇਲਾਕੇ ਦੀ ਵੀਡੀਓ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਦੀ ਗੁਜ਼ਰ ਰਹੀ ਹੈ। इंशाअल्लाह फिर किसी होर प्रोग्राम दे विच किसी होर बजुर्ग नाल या किसी होर इलाके दी तुहानूं सैर करावांगे जी। इजाज़त दिओ जी, रब रख।